ਨਾਜ਼ਰੀਨ, ਅੱਜ ਅਮਰੀਕਾ ਤੇ ਇਸਰਾਈਲ ਨੇ ਈਰਾਨ ਉੱਤੇ ਵੱਡਾ ਹਮਲਾ ਕਰ ਦਿੱਤਾ ਔਰ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਵੀ ਜਿਹੜੇ ਮਿਜ਼ਾਈਲ ਉਦਾਗੇ ਨੇ। ਔਰ ਈਰਾਨ ਨੇ ਸਿਰਫ ਇਸਰਾਈਲ ਤੇ ਨਹੀਂ ਬਲਕਿ ਬਹਿਰੀਨ, ਮੁਤਹਿਦਾ ਅਰਬ ਇਮਾਰਾਤ, ਅਬੂ ਜ਼ਬੀ, ਕਤਰ, ਸਾਊਦੀ ਅਰਬ ਇੱਥੇ ਵੀ ਜਿਹੜਾ ਵੇ ਈਰਾਨ ਨੇ ਅਮਰੀਕਾ ਦੇ ਜਿਹੜੇ ਅੱਡੇ ਨੇ ਉਹਨਾਂ ਤੇ ਮਿਜ਼ਾਈਲ ਦਾਗੇ ਨੇ। ਤੇ ਬਹਰਾਲ ਮਸ਼ਰਕ ਵਸਤਾ ਦੀ ਜਿਹੜੀ ਸੂਰਤ ਹਾਲ ਹੈ ਉਹ ਬੜੀ ਸੰਗੀਨ ਜਿਹੜੀ ਹੈ ਉਹ ਹੁੰਦੀ ਜਾ ਰਹੀ ਹੈ ਔਰ ਹਮਲਿਆਂ ਦੀ ਸ਼ਿੱਦਤ ਜਿਹੜੀ ਉਹ ਵੱਧਦੀ ਜਾ ਰਹੀ। ਦੋਵਾਂ ਤਰਫੋਂ ਜਿਹੜੇ ਨੇ ਉਹ ਮਿਜ਼ਾਈਲ ਜਿਹੜੇ ਨੇ ਉਹ ਹਮਲੇ ਕੀਤੇ ਜਾ ਰਹੇ ਨੇ ਔਰ ਇਹਦੇ ਉੱਤੇ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਕਿ ਇਹ ਮਸ਼ਰਕ ਵਸਤਾ ਦੀ ਸੂਰਤ ਹਾਲ ਖਾਸ ਤੌਰ ਤੇ ਈਰਾਨ, ਇਸਰਾਈਲ ਤੇ ਅਮਰੀਕਾ ਦੇ ਤਨਾਜ਼ੁਰ 'ਚ ਸੂਰਤ ਹਾਲ ਦੀ ਕੀ ਡਿਵੈਲਪਮੈਂਟ ਹੋਏਗੀ ਤੇ ਇਹ ਸਿਲਸਿਲਾ ਕਿੱਥੇ ਤੱਕ ਜਾਏਗਾ ਔਰ ਕਦੋਂ ਰੁਕੇਗਾ ਔਰ ਇਹਦੇ 'ਚ ਆਲਮੀ ਬਰਾਦਰੀ ਦਾ ਕਿਰਦਾਰ ਕੀ ਹੋਏਗਾ। ਤੇ ਇਹਦੇ ਨਾਲ ਨਾਲ ਪਾਕਿਸਤਾਨ ਦੀ ਅਗਰ ਗੱਲ ਕਰੀਏ ਤਾਂ ਅਫਗਾਨਿਸਤਾਨ ਦੇ ਨਾਲ ਆਪਰੇਸ਼ਨ ਗਜ਼ਵ-ਉਲ ਹੱਕ ਜਿਹੜਾ ਵੇ ਉਹ ਜਾਰੀ ਹੈ ਔਰ ਉਹਦੇ ਵਾਲੇ ਨਾਲ ਮਜ਼ੀਦ ਜਿਹੜੀਆਂ ਹਲਾਕਤਾਂ ਹੋਈਆਂ ਨੇ ਅਫਗਾਨ ਤਾਲਿਬਾਨ ਦੀਆਂ ਉਹ ਵੀ ਇਤਲਾਤ ਜਿਹੜੀਆਂ ਨੇ ਉਹ ਮੌਸੂਲ ਹੋ ਰਹੀਆਂ ਨੇ ਔਰ ਆਪਰੇਸ਼ਨ ਬੜੇ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ। ਔਰ ਅਮਰੀਕੀ ਸਦਰ ਡੋਨਲਡ ਟਰੰਪ ਨੇ ਵੀ ਇਸ ਹਵਾਲੇ ਨਾਲ ਬਿਆਨ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਜਿਹੜਾ ਤਾਲਿਬਾਨ ਦੇ ਹਵਾਲੇ ਨਾਲ ਬਿਹਤਰੀਨ ਕਾਰਵਾਈ ਕਰ ਰਿਹਾ। ਤੇ ਅੱਜ ਦੇ ਪ੍ਰੋਗਰਾਮ 'ਚ ਇਹਦੇ ਉੱਤੇ ਵੀ ਗੱਲ ਕਰਾਂਗੇ ਤੇ ਚੱਲਨੇ ਲਤੀਫ ਚੌਧਰੀ ਸਾਹਿਬ ਵੱਲ। ਜੀ ਚੌਧਰੀ ਸਾਹਿਬ, अस्सलाम वालेकुम। वालेकुम सलाम। ਕੀ ਹਾਲ ਹੈ? ਕੀ ਹਾਲ ਚਾਲ ਨੇ? ਠੀਕ ਠਾਕ, ਤੁਸੀਂ ਸੁਣਾਓ? ਤੇ ਬੜੀਆਂ ਜਿਹੜੀ ਮਾਹੌਲ 2-3 ਦਿਨ ਤੋਂ ਚੱਲ ਰਿਹਾ ਆਹੋ ਬੜੀ ਤੇਜ਼ੀ ਦੇ ਨਾਲ ਜਿਹੜਾ ਨਾ ਉਹਦਾ ਦਾਇਰਾ ਘਰ ਵੱਧਦਾ ਜਾ ਰਿਹਾ। ਹਾਂ, ਮਤਲਬ ਕਿ ਇੱਕ ਬੜੀ ਤੋਂ ਰਮਜ਼ਾਨ ਦਾ ਮਹੀਨਾ ਹੈ ਔਰ ਉਹਦੇ ਵਿੱਚ ਜੰਗਾਂ ਦਾ ਮੌਸਮ ਆ ਗਿਆ। ਹਾਂ, ਹਾਲਾਂਕਿ ਰਮਜ਼ਾਨ ਦੇ ਵਿੱਚ ਤੇ ਸਿਆਸੀ ਤੇ ਜੰਗ ਸਾਰੇ ਮਾਮਲੇ ਬੜੇ ਠੰਡੇ ਹੋ ਜਾਂਦੇ ਨੇ। ਸਿਆਸਤ ਤੇ ਠੰਡੀ ਹੈ ਫਿਲਹਾਲ, ਤੇ ਸਿਆਸਤ ਦੇ ਵਿੱਚ ਤੇ ਐਡਾ ਉਹ ਨਹੀਂ ਹੈ, ਲੇਕਿਨ ਜਿਸਲੇ ਕਿਉਂਕਿ ਮੁਲਕ ਐਟ ਵਾਰ ਆ ਜਾਣ ਤਾਂ ਉਸਲੇ ਫਿਰ ਪੋਲਿਟਿਕਸ ਜਿਹੜੀ ਅੰਦਰੂਨੀ ਹੁੰਦੀਆਂ ਨੇ ਉਹਨਾਂ ਦੇ ਉੱਤੇ ਗੁੰਜਾਇਸ਼ ਨਹੀਂ ਰਹਿੰਦੀ। ਹਾਂਜੀ, ਤੇ ਜੋ ਸਭ ਪਹਿਲੇ ਤੇ ਇਹਦੇ ਤੇ ਗੱਲ ਕਰ ਲਈਏ ਕਿ ਜਿਹੜੇ ਇਹ ਹੁਣ ਈਰਾਨ ਤੇ ਹਮਲਾ ਕੀਤਾ ਹੈ ਔਰ ਅਮਰੀਕਾ ਵੀ ਤੇ ਇਸਰਾਈਲ ਦੋਨੋਂ ਔਰ ਇੱਕ ਜੁਆਇੰਟ ਆਪਰੇਸ਼ਨ ਹੈ ਤੇ ਇਹਨੂੰ ਕਿਸ ਤੁਸੀਂ ਪਹਿਲੇ ਤੇ ਦੱਸੋ ਇਹਨੂੰ ਕਿਸ ਤਰ੍ਹਾਂ ਦੇਖ ਰਿਹਾ ਇਸ ਹਮਲੇ ਨੂੰ? ਇਹਨੂੰ ਜਿਹੜਾ ਨਾ ਜੀ ਦੇਖਦੇ ਉਸੇ ਤਰ੍ਹਾਂ ਹੀ ਰਹੇ ਜਿਵੇਂ ਤੁਸੀਂ ਦੇਖ ਰਹੇ ਹੋ ਜਾਂ ਦੂਸਰੇ ਬਾਕੀ ਲੋਕ ਦੇਖ ਰਹੇ ਨੇ। ਅੱਛਾ ਜੀ, ਹਮਲਾ ਹੁੰਦਾ ਦੇਖ ਰਹੇ ਹਾਂ। ਨਹੀਂ ਉਹ ਤਾਂ ਅੱਖਾਂ ਨਾਲ ਹੀ ਦੇਖ ਰਹੇ ਹੋ, ਅੱਖਾਂ ਨਾਲ ਵੀ ਦੇਖ ਰਹੇ ਹਾਂ। ਅਸੀਂ ਤੇ ਚਾਹ ਰਹੇ ਕਿ ਕਿਉਂਕਿ ਤੁਸੀਂ ਸਾਨੂੰ ਬੁਰੀਆਂ ਗੱਲਾਂ ਦੱਸਦੇ ਹੋ ਤੇ ਉਹ ਕੱਢੋ। ਤੇ ਉਹ ਗੱਲ ਹੈ ਵੇ ਕਿ ਕੁਛ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ। ਮੈਂ ਕਿ 2-4 ਦਿਨ ਪਹਿਲੇ ਤੋਂ 5 ਦਿਨ ਪਹਿਲੇ ਤੋਂ ਵੀ ਅਗਰ ਅਸੀਂ ਇੰਟਰਨੈਸ਼ਨਲ ਮੀਡੀਆ ਨੂੰ ਦੇਖਦੇ ਹਾਂ, ਖਾਸ ਤੌਰ ਦੇ ਉੱਤੇ ਜਿਹੜਾ ਅਮਰੀਕਨ ਮੀਡੀਆ ਹੈਗਾ ਉਹਦੇ ਅੰਦਰ ਇਹ ਰਿਪੋਰਟਸ ਆ ਰਹੀਆਂ ਸਨ ਕਿ ਅਮਰੀਕਾ ਜਿਹੜਾ ਹੈ ਉਹ ਮੁਕੰਮਲ ਤੌਰ ਤੇ ਤਿਆਰੀ ਹੋ ਚੁੱਕੀ ਹੈ, ਅਮਰੀਕਾ ਉੱਥੇ ਅਟੈਕ ਕਰੇਗਾ। ਤੇ ਲੇਕਿਨ ਇਸਰਾਈਲ ਦੇ ਹਵਾਲੇ ਨਾਲ ਕੋਈ ਗੱਲ ਨਹੀਂ ਸੀ ਸਾਹਮਣੇ ਆਈ ਕਿ ਵੀ ਇਸਰਾਈਲ ਉੱਥੇ ਕੋਈ ਇਹਦੇ ਪਹਿਲ ਕਰ ਲੇਗਾ ਉਸ ਸਿਲਸਿਲੇ ਦੇ ਵਿੱਚ। ਤੇ ਇਹ ਇੱਕ ਬੜੀ ਸੀਕ੍ਰੀਟਿਵ ਕਿਸਮ ਦੀ ਮੂਵ ਹੋਈ ਹੈ ਔਰ ਇਰਾਨੀ ਰਜੀਮ ਦੇ ਜਿਹੜੇ ਲੋਕ ਹੋਣਗੇ, ਇੰਟੈਲੀਜੈਂਸ ਜ਼ਰਾਏ ਹੋਣਗੇ, ਉਹਨਾਂ ਦੇ ਇਲਮ 'ਚ ਸ਼ਾਇਦ ਹੋਵੇ, ਲੇਕਿਨ ਜਿਸ ਕਿਸਮ ਦਾ ਅਟੈਕ ਹੋਇਆ ਮੇ ਵੀ ਸ਼ਾਇਦ ਉੱਥੇ ਵੀ ਕੁਝ ਕਨਫਿਊਜ਼ਨ ਹੋਵੇ ਇਸ ਪਹਿਲੂਆਂ ਦੇ ਉੱਤੇ। ਬਿਲਕੁਲ ਤੁਸੀਂ ਇਹ ਦੇਖੋਗੇ ਜਿਸਲੇ ਜੋ ਬਾਈਡਨ ਇੰਤਜ਼ਾਮੀਆ ਸੀ ਔਰ ਉਹ ਇੱਕ ਤਰਫ ਉਹ ਕਹਿ ਰਹੇ ਸਨ ਕਿ ਅਸੀਂ ਯੂਕਰੇਨ ਦੇ ਉੱਤੇ ਰੂਸ ਹਮਲਾ ਨਹੀਂ ਕਰੇਗਾ, ਤੇ ਅਚਾਨਕ ਪਤਾ ਚੱਲਿਆ ਕਿ ਰੂਸ ਨੇ ਉੱਥੇ ਹਮਲਾ ਕਰਤਾ। ਮੀਡੀਆ ਗੱਲ ਕਰ ਵੀ ਰਿਹਾ ਸੀ ਉਸ ਵੇਲੇ ਵੀ, ਅਮਰੀਕਨ ਮੀਡੀਆ ਨੇ ਗੱਲ ਕੀਤੀ ਸੀ ਕਿ ਰਸ਼ੀਆ ਜਿਹੜਾ ਉਹ ਉੱਥੇ ਅਟੈਕ ਕਰ ਸਕਦਾ ਔਰ ਉਹੀ ਹੋਇਆ, ਰਸ਼ੀਆ ਨੇ ਉੱਥੇ ਅਟੈਕ ਕਰਤਾ। ਤੇ ਉਸ ਵਕਤ ਵੀ ਕੁਝ ਲੋਕਾਂ ਨੇ ਕਿਹਾ ਸੀ ਕਿ ਵੀ ਜੋ ਬਾਈਡਨ ਇੰਤਜ਼ਾਮੀਆ ਨੂੰ ਵੀ ਪਤਾ ਸੀ, ਲੇਕਿਨ ਉਹਨਾਂ ਨੇ ਇੱਕ ਵੈਸੇ ਇੱਕ ਬਤੌਰ ਟੈਕਟਿਸ ਯੂਜ਼ ਕੀਤਾ ਕਿ ਉਹਨਾਂ ਨੂੰ ਹਮਲਾ ਕਰਨ ਦਿੱਤਾ ਜਾਏ ਜਾਂ ਜੋ ਵੀ ਗੱਲ ਹੋਵੇ। ਤੇ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਈਰਾਨ ਔਰ ਅਮਰੀਕਾ ਦੇ ਦਰਮਿਆਨ ਮੁਜ਼ਾਕਰਾਤ ਵੀ ਹੋ ਰਹੇ ਸਨ ਔਰ ਇਹ ਵੀ ਗੱਲਾਂ ਆ ਰਹੀਆਂ ਸਨ ਕੁਝ ਕਿ ਸ਼ਾਇਦ ਮਾਮਲਾਤ ਕਿਸੇ ਕਿਨਾਰੇ 'ਚ ਲੱਗ ਜਾਣਗੇ। ਔਰ ਕਿਉਂਕਿ 2 ਨੁਕਤਿਆਂ ਦੇ ਉੱਤੇ ਜ਼ਿਆਦਾ ਮਸਲਾ ਆ ਰਿਹਾ ਸੀ। ਇੱਕ ਤੇ ਸੀ ਕਿ ਉਹਨਾਂ ਦੀ ਜਿਹੜੀ ਮਿਜ਼ਾਈਲ ਟੈਕਨੋਲੋਜੀ ਹੈ ਉਹ ਉਹਨੂੰ ਚਾਹੁੰਦੇ ਸਨ ਕਿ ਇਰਾਨੀ ਜਿਹੜੇ ਨੇ ਉਹਨੂੰ ਮੁਕੰਮਲ ਤੌਰ ਤੇ ਖ਼ਤਮ ਕਰ ਦੇਣ, ਔਰ ਦੂਸਰੀ ਸੀ ਕਿ ਉਹਨਾਂ ਦੀ ਯੂਰੇਨੀਅਮ ਜਿਹੜੀ ਅਫਜ਼ੋਦਗੀ ਹੈਗੀ ਹੈ ਉਹਦਾ ਉਹ ਖਤਮ ਹੋ ਜਾਏ। ਤੇ ਉਹਦੇ 'ਚ ਇਰਾਨੀ ਮੌਕਫ ਸਾਡੇ ਕੋਲ ਆਉਂਦਾ ਰਿਹਾ, ਉਹਨਾਂ ਦੇ ਰਹਿਬਰ ਦੀ ਤਰਫੋਂ ਵੀ ਮੌਕਫ ਆਉਂਦਾ ਰਿਹਾ ਕਿ ਜੀ ਐਟਮੀ ਟੈਕਨੋਲੋਜੀ ਹਰ ਇੱਕ ਦਾ ਇੱਕ ਹੱਕ ਹੈ ਔਰ ਸਾਡਾ ਵੀ ਇਹ ਹੱਕ ਹੈ ਤੇ ਇਹਦੇ ਤੋਂ ਅਸੀਂ ਦਸਤਬਰਦਾਰ ਨਹੀਂ ਹੋਵਾਂਗੇ। ਤੇ ਇੱਥੋਂ ਸਾਨੂੰ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਸਨ ਕਿ ਸ਼ਾਇਦ ਇਰਾਨੀ ਜਿਹੜੀ ਇਸਟੈਬਲਿਸ਼ਮੈਂਟ ਹੈਗੀ ਹੈ ਉਹਦਾ ਜਿਹੜਾ ਸਖਤਗੀਰ ਇੱਕ ਗਰੁੱਪ ਹੈਗਾ, ਸ਼ਾਇਦ ਉਹ ਕਿਸੇ ਕੰਪਰੋਮਾਈਜ਼ ਨੂੰ ਇੰਨੀ ਹੱਦ ਤੱਕ ਜਿੰਨੀ ਡਿਮਾਂਡ ਅਮਰੀਕਨ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਉਹ ਸ਼ਾਇਦ ਉਸ ਹੱਦ ਤੱਕ ਜਾਣ ਵਾਸਤੇ ਤਿਆਰ ਨਹੀਂ ਹੋਏਗਾ ਔਰ ਉਹਦੀ ਅਗਰ ਉੱਥੋਂ ਤੱਕ ਜਾਣ ਤੋਂ ਫਿਰ ਉਹ ਆਪਣੀ ਆਖਰੀ ਹੱਦ ਫਿਰ ਲੜਾਈ ਵਾਸਤੇ ਵੀ ਉਹ ਤਿਆਰ ਰਹੇਗਾ। ਔਰ ਇਹ ਵੀ ਸਾਨੂੰ ਖਬਰਾਂ ਮਿਲ ਰਹੀਆਂ ਸਨ ਕਿ ਅਸੀਂ ਜੰਗ ਵਾਸਤੇ ਤਿਆਰ ਹਾਂ, ਅਸੀਂ ਜਵਾਬ ਦੇਵਾਂਗੇ ਔਰ ਅਸੀਂ ਔਰ ਉਹਨਾਂ ਦੇ ਰਹਿਬਰ ਦੀ ਤਰਫੋਂ ਵੀ ਆਇਤੁੱਲਾ ਅਲੀ ਖਾਮਨਾਈ ਦੀ ਤਰਫੋਂ ਵੀ ਇਹ ਬਿਆਨ ਆਇਆ ਕਿ ਅਸੀਂ
ਉਸ ਤਰ੍ਹਾਂ ਦਾ ਇੱਕ ਰਿਸਪੌਂਸ ਦੇਵਾਂਗੇ ਜਿਹਦੇ ਬਾਰੇ 'ਚ ਅਮਰੀਕਾ ਨੇ ਜਾਂ ਟਰੰਪ ਨੇ ਕਦੇ ਸੋਚਿਆ ਵੀ ਨਹੀਂ ਹੋਏਗਾ। ਤੇ ਇਹਨੂੰ ਵੀ ਲੈ ਕੇ ਮੁxtਲਿਫ ਕਿਸਮ ਦੀਆਂ ਚਹਿਮਗੋਈਆਂ ਹੋ ਰਹੀਆਂ ਸਨ ਕਿ ਉਹ ਕੀ ਰਿਸਪੌਂਸ ਹੋ ਸਕਦਾ ਹੈ ਜਾਂ ਕੀ ਉਹ ਐਸਾ ਮਾਮਲਾ ਹੋ ਸਕਦਾ ਹੈ। ਇਹਦੇ ਬਾਰੇ 'ਚ ਵੀ ਮੁxtਲਿਫ ਕਿਆਸ ਰਹੀਆਂ ਸਨ ਕਿ ਸ਼ਾਇਦ ਉਹ ਕੋਈ ਐਸਾ ਸੁਸਾਈਡਲ ਅਟੈਕ ਸ਼ੁਰੂ ਕਰਨ ਉਹਨਾਂ ਦੇ ਅਮਰੀਕਨ ਜਹਾਜ਼ਾਂ ਦੇ ਉੱਤੇ, ਔਰ ਕਿਉਂਕਿ ਇੱਕ ਦੋ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਇਹ ਹੈ ਵੀ ਸੀ ਕਿ ਜਹਾਜ਼ ਜਿਹੜੇ ਨੇ ਉਹ ਡੁੱਬ ਵੀ ਸਕਦੇ ਨੇ, ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ। ਤੇ ਇਹਦੇ ਤੋਂ ਵੀ ਕੁਝ ਚੀਜ਼ਾਂ ਮੱਦੇਨਜ਼ਰ ਲੋਕ ਕਿਆਸ ਰਾਈਆਂ ਕਰ ਰਹੇ ਸਨ। ਤੇ ਲੇਕਿਨ ਉਹਦੇ ਨਾਲ ਨਾਲ ਅਮਰੀਕਨ ਇਰਾਨੀ ਵਜ਼ੀਰ ਖਾਰਜਾ ਔਰ ਈਰਾਨ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਦੀ ਤਰਫੋਂ ਵੀ ਇਹ ਕੁਝ ਉਮੀਦ ਦੇ ਆਉਂਦੀਆਂ ਪਈਆਂ ਸਨ ਕਿ ਵੀ ਸ਼ਾਇਦ ਮੁਜ਼ਾਕਰਾਤ ਤੇ ਕੋਈ ਚੀਜ਼ ਨਿਕਲ ਆਏ, ਔਰ ਇਹ ਵੀ ਆਈਆਂ ਕਿ ਵੀ ਈਰਾਨ 10% ਤੱਕ ਆਪਣੇ ਕੋਲ ਯੂਰੇਨੀਅਮ ਅਫਜ਼ੋਦਗੀ ਦਾ ਰੱਖੇਗਾ ਜ਼ਖੀਰਾ, ਤੇ ਬਾਕੀ ਅਸੀਂ ਉਹਨੂੰ ਕਰ ਦਿੰਦੇ ਹਾਂ। ਚੋ ਸਾਹਿਬ ਇੱਥੇ ਸਵਾਲ ਹੈ ਨਾ ਕਿ ਅਗਰ ਉਹ ਐਗਰੀ ਵੀ ਕਰ ਰਿਹਾ ਸੀ ਔਰ ਮੁਜ਼ਾਕਰਾਤ ਕਾਮਯਾਬ ਵੀ ਹੋ ਰਹੇ ਸਨ, ਕਾਮਯਾਬੀ ਤਰਫ ਜਾ ਰਹੇ ਸਨ, ਤੇ ਫਿਰ ਇੱਕਦਮ ਹਮਲੇ ਕਰਨ ਦੀ ਰੀਜ਼ਨ ਕੀ ਹੋਈ ਹੈ? ਜੰਗ ਦੀ ਮਤਲਬ ਇੱਕ ਹਿਸਾਬ ਦੀ ਤਾਂ ਜੰਗ ਪ੍ਰੋਪਰ ਛੇੜੀ ਗਈ ਹੈ ਨਾ। ਹਾਂ, ਉਹੀ ਮੈਂ ਦੱਸ ਰਿਹਾ ਸੀ। ਮੈਂ ਇਹ ਚੀਜ਼ ਤੁਹਾਨੂੰ ਦੱਸ ਰਿਹਾ ਵਾਂ ਕਿ ਜਿਹੜੀ ਇਸ ਅਟੈਕ ਤੋਂ ਪਹਿਲੇ ਜੋ ਅਮਲ ਜਾਰੀ ਸੀ ਜਾਂ ਜਿਹੜੀਆਂ ਉਹਨਾਂ ਦੇ ਦਰਮਿਆਨ ਇੱਕ ਦੂਸਰੇ ਦੇ ਨਾਲ ਜਿਹੜੀ ਮੁxtਲਿਫ ਸਫਾਰਤਕਾਰੀ ਹੋ ਰਹੀ ਸੀ, ਮੁxtਲਿਫ ਮੁਲਕ ਜਾਂ ਮੁxtਲਿਫ ਸਟੇਕ ਹੋਲਡਰ ਜਿਹੜੇ ਇਸ ਮਸਲੇ ਦੇ ਵਿੱਚ ਇਨਵੋਲਵ ਹੋ ਗਏ ਸਨ, ਉਹ ਜੋ ਕੁਝ ਕਰ ਰਹੇ ਸਨ, ਤੇ ਸਭ ਦੀ ਕੋਸ਼ਿਸ਼ ਤੇ ਇਹੋ ਹੀ ਸੀ ਕਿ ਵੀ ਕਿਸੇ ਤਰੀਕੇ ਦੇ ਨਾਲ ਜੰਗ ਅਵਰਟ ਹੋ ਜਾਏ, ਜੰਗ ਨਾ ਹੋਵੇ। ਔਰ ਬਾਕੀ ਜਿਹੜੇ ਪਾਕਿਸਤਾਨ ਹੋਏ ਨੇ ਜਾਂ ਜਿਹੜੇ ਹਮਸਾਇਆ ਮੁਲਕ ਨੇ, ਸਭ ਦੀ ਇਹ ਖੁਆਇਸ਼ ਹੁੰਦੀ ਕਿ ਸਾਡੇ ਹਮਸਾਏ ਦੇ ਵਿੱਚ ਕੋਈ ਆਗ ਖੂਨ ਦਾ ਖੇਲ ਉਹ ਨਾ ਖੇਲਿਆ ਜਾਏ ਔਰ ਮਾਮਲਾਤ ਨੂੰ ਖੁਸ਼ ਅਸਲੂਬੀ ਦੇ ਨਾਲ ਹੱਲ ਕਰ ਲਿੱਤਾ ਜਾਵੇ। ਲੇਕਿਨ ਇਹ ਕਿਉਂਕਿ ਮਾਮਲਾ ਈਰਾਨ ਦੇ ਦਰਮਿਆਨ, ਉਹਨਾਂ ਦੀ ਇਸਟੈਬਲਿਸ਼ਮੈਂਟ ਦੇ ਦਰਮਿਆਨ ਔਰ ਟਰੰਪ ਇਸਟੈਬਲਿਸ਼ਮੈਂਟ ਦੇ ਦਰਮਿਆਨ ਸੀ, ਔਰ ਮੁਤਾਲਬਾਤ ਜਿਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਲੱਗਿਆ ਸੀ, ਖਾਸ ਤੌਰ 'ਤੇ ਜਿਹੜੀ ਉਹਨਾਂ ਨੇ ਟੀਮ ਬਣਾਈ ਸੀ ਆਖਰੀ ਮੁਜ਼ਾਕਰਾਤ, ਉਹਨਾਂ ਦੇ ਵਿੱਚ ਕੁਸ਼ਨਰ ਵੀ ਸ਼ਾਮਿਲ ਸਨ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਦਾਮਾਦ ਨੇ। ਕਿਉਂਕਿ ਬਾਜ਼ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਇਸ ਵਕਤ ਜਿਹੜਾ ਟਰੰਪ ਡਾਕਟਰਾਈਨ ਨੂੰ ਲੈ ਕੇ ਚੱਲ ਰਹੇ ਨੇ ਨਾ ਦੁਨੀਆ ਦੇ ਵਿੱਚ, ਜਿਹੜੇ ਲੋਕ ਚੱਲ ਰਹੇ ਨੇ ਜਿਨ੍ਹਾਂ ਦੇ ਉਹ ਮਾਮਲਾਤ ਨੇ, ਉਹ ਦੋ ਬੰਦਿਆਂ ਦੇ ਉੱਤੇ ਚੱਲ ਰਹੇ ਆ। ਇੱਕ ਕੁਸ਼ਨਰ ਜਿਹੜਾ ਉਹਨਾਂ ਦਾ ਦਾਮਾਦ ਹੈ, ਦੂਸਰਾ ਜਿਹੜਾ ਉਹ ਉਹਨਾਂ ਦਾ ਜਿਹੜਾ ਨਾਇਬ ਸਦਰ ਹੈ JD ਵੈਂਸ, ਠੀਕ ਹੈ ਨਾ ਜੀ। ਇਹਨਾਂ ਦੇ ਇਹ ਦੋ ਬੰਦੇ ਨੇ ਅਸਲ ਮੇਨ ਪਿੱਛੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਚਲਾ ਰਹੇ ਨੇ ਜਾਂ ਜਿਹੜੇ ਟਰੰਪ ਦੇ ਪਾਲਿਸੀ ਦੇ ਨਾਲ ਹਮਾਹੰਗ ਨੇ। ਔਰ ਇਹਨਾਂ ਦੋਨਾਂ ਦੀ ਬੜੀ ਇੱਕ ਵਾਜ਼ੇ ਲਾਈਨ ਹੈ, ਉਹ ਪ੍ਰੋ ਇਜ਼ਰਾਈਲ ਨੇ। ਕੁਸ਼ਨਰ ਤੇ ਹੈ ਹੀ ਜਿਊ ਨੇ, ਤੇ ਔਰ ਉਹਦੇ ਨਾਲ ਨਾਲ ਉਹ ਬੜੇ ਵੱਡੀ ਕਾਰੋਬਾਰੀ ਇੱਕ ਸ਼ਖਸੀਅਤ ਵੀ ਨੇ, ਮੁxtਲਿਫ ਉਹਨਾਂ ਦੇ ਮਾਲੀਆਤੀ ਮਾਮਲਾਤ ਵੀ ਨੇ। ਤੇ ਇਹ ਇਨਵੋਲਵਮੈਂਟ ਜਿਹੜੀ ਸੀ ਜਿਸ ਤਰ੍ਹਾਂ ਦਾ ਫਿਰ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਗੁਫ਼ਤਗੂ ਆਈ ਜਿਸ ਲਈ 10% ਦੀ ਆਈ, ਤੇ ਉਸ ਤੋਂ ਬਾਅਦ ਵੀ ਉਹ ਆਇਆ, ਉਹਨਾਂ ਨੇ ਕਿਹਾ ਕਿ ਜੀ ਅਸੀਂ ਜ਼ੀਰੋ ਦੇ ਉੱਤੇ ਤੋਂ ਘੱਟ ਤਿਆਰੀ ਨਹੀਂ ਕਰਾਂਗੇ, ਕਿ ਉਹ ਜ਼ੀਰੋ ਯੂਰੇਨੀਅਮ ਅਫਜ਼ੂਦਗੀ ਕਰੇ ਈਰਾਨ, ਔਰ ਅਸੀਂ ਆਪਣੀ ਮਰਜ਼ੀ ਦੇ ਨਾਲ ਉੱਥੇ ਸਾਰੀ ਯੂਰੇਨੀਅਮ ਜਿਹੜੀ ਨਾ ਉਹ ਲੈ ਕੇ ਕਿਸੇ ਜਗ੍ਹਾ ਸ਼ਿਫਟ ਕਰੀਏ, ਇਹ ਸਾਨੂੰ ਕੀਤੀ ਜਾਵੇ, ਔਰ ਮਿਜ਼ਾਈਲ ਵੀ ਸਾਡੇ ਮੁਕੰਮਲ ਤੌਰ ਤੇ ਉਹਨੂੰ ਖ਼ਤਮ ਕੀਤਾ ਜਾਵੇ। ਫਿਰ ਇੱਕ ਹੋਰ ਨਾਲ ਆਏ ਸੀ ਕਿ ਜਿਹੜੀ ਉਹਨਾਂ ਦਾ ਬਿਆਨ ਉਹਨਾਂ ਦੇ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਤਕਰੀਰ ਵੀ ਕੀਤੀ ਸੀ ਕਿ ਉਹਨਾਂ ਦੇ ਤੇ ਖੁੱਲ੍ਹ ਕੇ ਉਹਨਾਂ ਨੇ ਕਿਹਾ ਸੀ ਕਿ ਈਰਾਨੀ ਰਜੀਮ ਪੂਰੀ ਦੁਨੀਆ ਦੇ ਵਿੱਚ ਟੈਰਰਿਜ਼ਮ ਦੀ ਉਹ ਹੈੱਡ ਹੈ। ਇੱਥੋਂ ਹੀ ਕੁਝ ਚੀਜ਼ਾਂ ਬਿਲਕੁਲ ਵਾਜ਼ੇ ਹੋ ਗਈਆਂ ਸਨ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਔਰ ਜਾਂ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਉਹਨਾਂ ਦੀ ਸੋਚ ਕੀ ਹੈ, ਔਰ ਉਹਨਾਂ ਦੇ ਉੱਤੇ ਮੇ ਵੀ ਉਹ ਸ਼ਾਇਦ ਕੁਝ ਬੰਦਿਆਂ ਦਾ ਪ੍ਰੈਸ਼ਰ ਹੋਵੇ ਉਹਦੇ ਤੋਂ, ਲੇਕਿਨ ਉਹਨਾਂ ਦਾ ਟਾਰਗੇਟ ਵਾਜ਼ੇ ਸੀ। ਔਰ ਉਹਨਾਂ ਨੇ ਟਾਰਗੇਟ ਦੇ ਖਾਸ ਤੌਰ ਤੇ ਇਸਰਾਈਲ ਦਾ ਕਿਸੇ ਨੂੰ ਨਹੀਂ ਸੀ ਪਤਾ ਕਿ ਅਚਾਨਕ ਇਸਰਾਈਲ ਨੇ ਅਟੈਕ ਕੀਤਾ। ਤੁਸੀਂ ਦੇਖੋ ਕਿ ਪਹਿਲਾਂ ਵੀ ਜਿਹੜਾ ਅਟੈਕ ਆਇਆ ਸੀ ਈਰਾਨ ਤੇ, ਜਿਹੜਾ ਪਹਿਲਾ ਕੁਝ ਅਰਸਾ ਪਹਿਲੇ ਆਇਆ, ਉਹ ਵੀ ਇਸਰਾਈਲ ਨੇ ਕੀਤਾ ਸੀ। ਅਮਰੀਕਾ ਬਾਅਦ ਵਿੱਚੋਂ ਇਨਵਾਲਵ ਹੋਇਆ, ਅਮਰੀਕਨ ਤਿਆਰਿਆਂ ਨੇ ਬਾਅਦ ਵਿੱਚੋਂ ਇਨਵਾਲਵ ਕੀਤੇ। ਔਰ ਉਸ ਵਕਤ ਵੀ ਤੁਹਾਨੂੰ ਯਾਦ ਹੋਏਗਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਬਿਆਨ ਦਿੱਤਾ ਸੀ ਕਿ ਅਸੀਂ ਗਰਾਊਂਡ ਫੋਰਸਿਸ ਉਤਾਰ ਕੇ ਤੇ ਉੱਥੇ ਰਜੀਮ ਚੇਂਜ ਕਰਾਂਗੇ। ਇੱਥੋਂ ਇਹ ਚੀਜ਼ ਵਾਜ਼ੇ ਹੁੰਦੀ ਕਿ ਅਮਰੀਕਨ ਜਾਂ ਇਸਰਾਈਲੀ ਜਾਂ ਜਿਹੜੇ ਉਹ ਗਰੁੱਪ ਇੰਟਰਨੈਸ਼ਨਲ ਸਟੇਕ ਹੋਲਡਰ ਜਿਹੜੇ ਈਰਾਨ ਦੀ ਰਜੀਮ ਨੂੰ ਆਪਣੇ ਰਾਹ 'ਚ ਰੁਕਾਵਟ ਸਮਝਦੇ ਸਨ, ਉਹਨਾਂ ਦਾ ਬੁਨਿਆਦੀ ਏਜੰਡਾ ਉੱਥੇ ਰਜੀਮ ਚੇਂਜ ਕਰਨਾ ਸੀ। ਉਹ ਮੁਜ਼ਾਹਰੇ ਵੀ ਕਰਵਾਏ ਗਏ, ਉੱਥੇ ਮੁਜ਼ਾਹਰੇ ਹੋਏ, ਲੇਕਿਨ ਰਜੀਮ ਚੇਂਜ ਨਹੀਂ ਹੋ ਸਕਿਆ। ਹੁਣ ਅਗਰ ਅਸੀਂ ਐਪੀਸੋਡ ਨੂੰ ਦੇਖਦੇ ਹਾਂ ਤਾਂ ਜੂਨ ਤੋਂ, ਪਿਛਲੇ ਸਾਲ ਜੂਨ ਤੋਂ ਸ਼ੁਰੂ ਹੋਇਆ ਤੇ ਹੁਣ ਤੱਕ ਏਜੰਡਾ ਉਹੀ ਹੈ, ਏਜੰਡਾ ਉਹੀ ਰਜੀਮ ਚੇਂਜ, ਯਾਨੀ ਉਹ ਬਤਦਰੀਜ ਆਹਿਸਤਾ ਆਹਿਸਤਾ ਤੁਸੀਂ ਇਹ ਕਹਿ ਸਕਦੇ ਹੋ ਕਿ ਉਸ ਆਪਣੇ ਏਜੰਡੇ ਦੀ ਤਰਫ ਵੱਧ ਰਹੇ ਸਨ। ਤੇ ਮੈਨੂੰ ਹੁਣ ਲੱਗ ਰਿਹਾ ਕਿ ਇਹ ਆਪਣੇ
ਫਾਈਨਲ ਸ਼ੋਡਾਊਨ ਦੇ ਵਿੱਚ। ਅੱਛਾ, ਤੇ ਤੁਹਾਨੂੰ ਲੱਗ ਰਿਹਾ ਹੈ ਕਿ ਹੁਣ ਰਜੀਮ ਚੇਂਜ ਹੋ ਜਾਏਗੀ? ਵੀ ਉਹਨਾਂ ਦਾ ਏਜੰਡਾ ਜਦੋਂ, ਵਰਨਾ ਇਸ ਲੜਾਈ ਸ਼ੁਰੂ ਕਰਨ ਦਾ ਮਕਸਦ ਕੀ ਹੋ ਸਕਦਾ ਹੈ? ਦੇਖੋ ਮੁਜ਼ਾਕਰਾਤ ਹੋ ਰਹੇ ਨੇ, ਅਗਰ ਅਮਰੀਕਨ ਇਸਟੈਬਲਿਸ਼ਮੈਂਟ ਦੇ ਮਾਈਂਡ ਦੇ ਅੰਦਰ ਕੋਈ ਹਤਮੀ ਰਿਜ਼ਲਟ ਅਹਦਾਫ ਅਗਰ ਉਹ ਇਹ ਵਾਲਾ ਨਾ ਹੋਵੇ, ਜੰਗ ਨਾ ਹੋਵੇ ਔਰ ਉਹਦੇ ਥੱਲੇ ਹੋਵੇ, ਤੇ ਉਹ ਤੇ ਫਿਰ ਜੰਗ ਦਾ ਆਪਸ਼ਨ ਤੇ ਨਹੀਂ ਕਦੇ ਵੀ ਲੈਣਗੇ। ਬਿਲਕੁਲ, ਬਲਕਿ ਉਹਨਾਂ ਨੇ ਤੇ ਪੈਂਟਾਗਨ ਨੇ ਤੇ ਉਹਦਾ ਨਾਮ ਵੀ ਰੱਖਿਆ ਨਾ, ਆਪਰੇਸ਼ਨ ਐਪਿਕ ਫਿਊਰੀ। ਉਹਨਾਂ ਨੇ ਵੀ, ਇਸਰਾਈਲੀਆਂ ਨੇ ਵੀ ਰੱਖਿਆ, ਇਸਰਾਈਲ ਨੇ ਰੱਖਿਆ ਲਾਇਨਸ ਰੋਰ, ਇਰਾਨੀਆਂ ਨੇ ਵੀ ਆਪਣਾ ਜਿਹੜਾ ਇਰਾਨ ਨੇ ਰੱਖਿਆ ਜੀ ਫਾਤਿਹ ਖੈਬਰ। ਹਾਂ, ਤੇ ਹੁਣ ਇਹ ਚੀਜ਼ਾਂ ਜਿਹੜੀਆਂ ਸਾਨੂੰ ਅਸੀਂ ਅਗਰ ਕੜੀਆਂ ਮਿਲਾਵਾਂਗੇ, ਦੇਖੋ ਜੋ ਹੈਪਨਿੰਗ ਉੱਥੇ ਹੋ ਰਹੀਆਂ ਨੇ ਇਸ ਵਕਤ ਈਰਾਨ ਦੇ ਵਿੱਚ, ਉਹਨਾਂ ਦੀ ਮੁਸੱਦਕਾ ਇਤਲਾਤ ਤੇ ਅਜੇ ਤੱਕ ਕੋਈ ਸਾਹਮਣੇ ਨਹੀਂ ਆ ਰਹੀਆਂ। ਸਾਨੂੰ ਕੈਜੁਅਲਿਟੀਜ਼ ਦੇ ਹਵਾਲੇ ਦੇ ਨਾਲ ਪੂਰੀ ਤਰ੍ਹਾਂ ਇਤਲਾਤ ਵਾਜ਼ੇ ਨਹੀਂ ਆ ਰਹੀਆਂ ਕਿ ਉੱਥੇ ਕਿਸ ਕਿਸਮ ਦੀ ਕੈਜੁਅਲਿਟੀ ਹੋਈਆਂ ਨੇ, ਕਿੰਨੀਆਂ ਹੋਈਆਂ ਨੇ, ਜਾਂ ਕਿੰਨਾ ਡੈਮੇਜ ਹੋਇਆ। ਮੀਡੀਆ ਦੇ ਜ਼ਰੀਏ ਕੁਝ ਹੁਣ ਇਤਲਾਤ ਆਉਣਾ ਸ਼ੁਰੂ ਹੋਈਆਂ ਨੇ ਕਿ ਉੱਥੇ ਕੀ ਕੀ ਚੀਜ਼ਾਂ ਨੇ। ਸਾਨੂੰ ਇਹ ਪਤਾ ਚੱਲ ਰਿਹਾ ਜਿਹੜਾ ਮੀਡੀਆ ਦੇ ਜ਼ਰੀਏ ਕਿ ਆਇਤੁੱਲਾ ਖਾਮੇਨਾਈ ਔਰ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਈਰਾਨ ਦੇ ਉਹ ਮਹਿਫੂਜ਼ ਨੇ ਔਰ ਉਹ ਕਿਸੇ ਸੇਫ ਹਾਊਸ ਤੱਕ ਉਹ ਮੁੰਤਕਿਲ ਹੋ ਚੁੱਕੇ ਨੇ। ਹਾਂ, ਅਲੱਗ ਦੇਖੋ ਨਾ, ਤਹਿਰਾਨ ਜਿਹੜਾ ਉਹਨਾਂ ਦੀ ਰਿਹਾਇਸ਼ਗਾਹ ਦੇ ਉੱਤੇ ਬਿਲਕੁਲ ਅਟੈਕ ਹੋਏ ਨੇ, ਤੇ ਇਹ ਬੜੀ ਤਸ਼ਵੀਸ਼ਨਾਕ ਕਿਸਮ ਦੀ ਸੂਰਤ ਹਾਲ ਹੈ। ਕਿਉਂਕਿ ਦੇਖੋ ਜਿਹੜੀ ਗੱਲ ਅਸੀਂ ਜਿਹੜਾ ਤਜ਼ੀਆ ਮੈਂ ਕਰ ਰਿਹਾ ਹਾਂ, ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਗੱਲ, ਉਹ ਹੈਗੀ ਹੈ ਕਿ ਅਗਰ ਤੇ ਕੋਈ ਵਿੱਚ ਰਸਤਾ ਸਾਡੇ ਕੋਲ ਨਜ਼ਰ ਆ ਰਿਹਾ ਹੁੰਦਾ, ਜਾਂ ਅਮਰੀਕਨ ਇਸਟੈਬਲਿਸ਼ਮੈਂਟ ਕੋਈ ਵਿੱਚੋਂ ਰਸਤਾ ਕੱਢ ਰਹੀ ਹੁੰਦੀ, ਤੇ ਫਿਰ ਉਹ ਜੰਗ ਦਾ ਆਪਸ਼ਨ ਨਹੀਂ ਸੀ ਜਾਣਾ। ਜਿਸ ਲਈ ਉਹ ਜੰਗ ਦੇ ਉੱਤੇ ਆਏ, ਜਿਹੜਾ ਉਹਨਾਂ ਨੇ ਐਲਾਨ ਵੀ ਅਸੀਂ ਕੀਤਾ, ਉਹਨਾਂ ਦਾ ਪ੍ਰੈਜ਼ੀਡੈਂਟ ਦਾ ਸੁਣਿਆ ਕਿ ਰਜੀਮ ਚੇਂਜ ਹੋਣੀ ਹੈ। ਤੇ ਇਹ ਜੰਗ ਦਾ ਜਿਹੜਾ ਮੈਨੂੰ ਜਿਹੜਾ ਲੱਗ ਰਿਹਾ ਇਹ ਆਪਣਾ ਫਾਈਨਲ ਸ਼ੋ ਡਾਊਨ ਹੈਗਾ। ਔਰ ਈਰਾਨ ਹੁਣ ਅਗਰ ਆਪਣੀ ਰਜੀਮ ਨੂੰ, ਇਰਾਨੀ ਰਜੀਮ ਅਗਰ ਸਸਟੇਨ ਕਰਦੀ ਹੈ, ਤੇ ਇਹ ਉਹਦੀ ਹੁਣ ਪਤਾ ਚੱਲੇਗਾ ਕਿ ਉਹਦੀ ਕਿੰਨੀ ਡੈਪਥ ਹੈ, ਕਿੰਨੀ ਉਹਦੀ ਪਾਵਰ ਹੈ। ਕਿਉਂਕਿ ਆਪਣੇ ਉਹਨਾਂ ਦੇ ਜਿਹੜੇ ਅਗਰ ਅਸੀਂ ਮਿਲੀਟੈਰੀਲੀ ਉਹਨਾਂ ਦੇ ਵਸਾਇਲ ਦਾ ਮੁਆਜ਼ਨਾ ਕਰੀਏ, ਤੇ ਅਮਰੀਕਨ, ਉਹਨਾਂ ਦੇ ਇਤਿਹਾਦੀ ਜਾਂ ਇਸਰਾਈਲ ਜਾਂ ਦੀਗਰ, ਉਹਨਾਂ ਦੀ ਵਾਰ ਮਸ਼ੀਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਡੀ ਹੈ ਬਨਿਸਬਤ ਈਰਾਨੀ ਰਜੀਮ ਦੇ ਮੁਕਾਬਲੇ। ਬਲਕਿ ਹੁਣ ਤੋਂ ਇਹ ਵੀ ਕਿਹਾ ਜਾ ਰਿਹਾ ਨਾ ਚੋਈ ਸਾਹਿਬ ਕਿ ਉੱਥੇ ਇਵਨ ਕੁਝ ਦਿਨ ਪਹਿਲੇ ਹੀ ਜਾਂ ਜਿਹੜੇ 3-4 ਦਿਨਾਂ ਦੇ ਵਿੱਚ ਕੋਈ 350 ਕੰਟੇਨਰਾਂ ਤੇ ਸਮਾਨ ਵੀ ਉੱਥੇ ਮੁੰਤਕਿਲ ਕੀਤਾ ਗਿਆ ਇਸਰਾਈਲ 'ਚ। ਫਿਰ ਅਮਰੀਕਾ ਦਾ ਜਿਹੜਾ ਡਿਫੈਂਸ ਸਿਸਟਮ ਹੈ ਔਰ ਉਹਦੇ ਜਿਹੜੇ 5th ਜਨਰੇਸ਼ਨ ਦੇ ਤਿਆਰੇ ਨੇ ਉਹ ਵੀ ਉੱਥੇ ਇਸਰਾਈਲ 'ਚ ਮੁੰਤਕਿਲ ਕੀਤੇ ਨੇ। ਫਿਰ ਜਾਪਾਨ, ਬਰਤਾਨੀਆ, ਇਹਨਾਂ ਦਾ ਵੀ ਜਦੀਦ ਸਿਸਟਮ ਉਹਨਾਂ ਦੇ ਖਲੀਜ ਦੇ ਅੰਦਰ ਵੀ ਮੌਜੂਦ ਨੇ, ਬਹਿਰੇਨ ਦੇ ਕੋਲ। ਉਹਨਾਂ ਦੇ ਸਮਝੋ ਕਿ ਪੂਰਾ ਉਹਨਾਂ ਨੇ ਨਾ ਘੇਰਾ ਪਾਇਆ ਉਹਨਾਂ ਦੇ ਪੂਰਾ। ਇਸ ਵਕਤ ਅਮਰੀਕਨ ਆਰਮੀ ਸਮਝ ਲਓ ਕਿ ਉਹਨਾਂ ਦੀ ਸਰਹੱਦ ਦੇ ਉੱਤੇ ਮੌਜੂਦ ਹੈ। ਉਹਨਾਂ ਨੇ ਇਹ ਨਹੀਂ ਹੈਗਾ ਕਿ ਉਹ ਕੋਈ ਅਮਰੀਕਾ ਤੋਂ ਫਲਾਈ ਕਰਨਾ, ਉਹਨਾਂ ਨੇ ਉੱਥੋਂ ਹੀ ਫਲਾਈ ਕਰਨਾ ਹੈ। ਇੱਕ ਰੈੱਡ ਸੀ ਦੇ ਵਿੱਚ ਵੀ ਉਹਨਾਂ ਦੀ ਮੂਵਮੈਂਟ ਹੈ ਔਰ ਖਲੀਜ ਦੇ ਉੱਤੇ ਵੀ ਮੂਵਮੈਂਟ ਹੈ। ਤੇ ਅਗਰ ਤੇ ਉਹ ਕੋਈ ਹੁਣ ਇੱਕ ਅਸੀਂ ਕੀਤੀ ਕਿ ਜਿਹੜੀ ਉਹਨਾਂ ਦੀ ਮਿਲਟਰੀ ਪਾਵਰ ਹੈ ਉਹ ਬਹੁਤ ਜ਼ਿਆਦਾ ਹੈ, ਮਗਰ ਆਪਸ ਵਿੱਚ ਕੋਈ ਮੈਚ ਨਹੀਂ ਉਹਨਾਂ ਦਾ ਹੈਗਾ ਕਿ ਵੀ ਅਮਰੀਕਨ ਦੇ ਕੋਲ ਕਿੰਨੀ ਪਾਵਰ ਹੈ ਉਹਨਾਂ ਦੇ ਕੋਲ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਜੰਗ ਨੂੰ ਸਸਟੇਨ ਕਰਨ ਵਾਸਤੇ ਵਸਾਇਲ ਕਿਹਦੇ ਕੋਲ ਕਿੰਨੇ ਨੇ। ਅਗਰ ਅਸੀਂ ਵਸਾਇਲ ਦੇ ਵਿੱਚ ਵੀ ਦੇਖਦੇ ਹਾਂ ਤੇ ਉਹ ਅਮਰੀਕਾ ਔਰ ਉਹਨਾਂ ਦੇ ਤਾਦੀਆਂ ਦੇ ਕੋਲ ਬਹੁਤ ਜ਼ਿਆਦਾ ਵਸਾਇਲ ਨੇ। ਉਹਨਾਂ ਦੇ ਪੈਸਾ ਵੀ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਹੈ। ਰਸਦ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਦੇ ਕੋਲ ਰੂਟਸ ਬੜੇ ਅਵੇਲੇਬਲ ਨੇ। ਉਹ ਉਹਨਾਂ ਨੂੰ ਆਪਣੇ ਫੌਜੀਆਂ ਨੂੰ ਔਰ ਕਮਕ ਵੀ ਬੜੀ ਜਲਦੀ ਉਹ ਪਹੁੰਚਾ ਸਕਦੇ ਨੇ। ਕੁਇਕ ਰਿਸਪੌਂਸ ਉਹਨਾਂ ਦਾ ਉਹ ਬਿਹਤਰ ਹੈਗਾ। ਮੈਂ ਹੁਣ ਸਟ੍ਰੈਟਜੀ ਮਿਲਟਰੀ ਦੀ ਗੱਲ ਕਰ ਰਿਹਾ ਹਾਂ ਜੀ ਸਾਹਿਬ। ਇਹਦੇ 'ਚ ਇੱਕ ਚੀਜ਼ ਸ਼ਾਮਿਲ ਕਰ ਲਓ, ਕਹਿ ਰਹੇ ਨੇ ਕਿ ਈਰਾਨ ਕੋਲ 에ਅਰ ਫੋਰਸ ਤੇ ਕੋਈ ਨਹੀਂ, ਕੋਈ ਉਹਦਾ ਨਹੀਂ ਹੈ ਉਸ ਹਵਾਲੇ ਨਾਲ ਤਾਕਤ ਕੋਈ, ਲੇਕਿਨ ਜਿਹੜੀ ਨੇਵੀ ਉਹਦੀ ਹੈ ਉਹ ਕਹਿੰਦੇ ਨੇ ਕਿ ਉਹ ਬਹੁਤ ਸਟਰੋਂਗ ਹੈ ਸਮੁੰਦਰਾਂ ਦੇ ਉੱਤੇ, ਖਾਸ ਤੌਰ ਤੇ ਉਹ ਜਿਹੜਾ ਕੀ ਉਹ ਹਰਮੇਜ਼ ਹੁਰਮਜ਼ ਹੈਗੀ, ਹਾਂਜੀ, ਤੇ ਉੱਥੇ ਵੀ ਉਹ ਕਹਿ ਰਹੇ ਨੇ ਕਿ ਵੀ ਆਬਨਾਏ ਹੁਰਮਜ਼ ਜਿਹੜਾ ਉੱਥੇ ਸਟ੍ਰੇਟ ਆਫ ਹੁਰਮਜ਼, ਹਾਂਜੀ ਸਟ੍ਰੇਟ ਆਫ ਹੁਰਮਜ਼। ਹਾਂ, ਇਹ ਮੈਂ ਤੁਹਾਡੀ ਗੱਲ ਸਮਝ ਗਿਆ ਹਾਂ, ਲੇਕਿਨ ਤੁਸੀਂ ਗੱਲ ਦੇਖੋ ਕਿ ਅਗਰ ਅਮਰੀਕਾ ਦੀ ਨੇਵੀ ਨਾਲ ਤੁਸੀਂ ਕੰਪੈਰੀਜ਼ਨ ਕਰੋ ਤੇ ਫਿਰ ਤੇ ਕੁਝ ਵੀ ਨਹੀਂ ਹੈ ਨਾ। ਇਹ ਸਿਰਫ ਵੈਸੇ ਇੱਕ ਖਾਮ ਖਿਆਲੀ ਜਾਂ ਇਲਾਕਾਈ ਲਿਹਾਜ਼ ਦੇ ਨਾਲ ਸ਼ਾਇਦ ਮਤਲਬ ਯਮਨ ਦੇ ਮੁਕਾਬਲੇ ਦੇ ਵਿੱਚ, ਇਰਾਕ ਦੇ ਮੁਕਾਬਲੇ ਦੇ ਵਿੱਚ ਉਹਨਾਂ ਦੀ ਨੇਵੀ ਸਟਰੋਂਗ ਹੋਏਗੀ। ਲੇਕਿਨ ਤੁਸੀਂ ਅਗਰ ਅਮਰੀਕਾ ਦੇ ਨਾਲ ਉਹਨਾਂ ਦਾ ਮੁਆਜ਼ਨਾ ਕਰੋ ਤੇ ਕੁਝ ਵੀ ਨਹੀਂ ਨਾ ਮੁਕਾਬਲਾ। ਉਹ ਨੇਵੀ ਸਮਝ ਲਓ ਹੈ ਹੀ ਨਹੀਂ ਉਸ ਹਿਸਾਬ ਨਾਲ ਦੇਖਿਆ ਜਾਏ ਤੇ। ਔਰ 에ਅਰ ਫੋਰਸ ਦਾ ਵੀ ਹੈਗਾ ਕਿ ਜਿਹੜੀ 에ਅਰ ਦੇ ਉੱਤੇ ਵੀ ਅਮਰੀਕਨਸ ਜਾਂ ਇਹਨਾਂ ਦੀ 에ਅਰ ਦਾ ਕੰਟਰੋਲ ਹੈ। ਤੁਸੀਂ ਦੇਖ ਲਓ ਕਿ ਉਹਨਾਂ ਤੇ ਮਿਜ਼ਾਈਲ ਹੋਏ ਨੇ ਔਰ ਕੁਝ
ਟਾਈਮ ਤੱਕ ਤੇ ਈਰਾਨੀ ਮੀਡੀਆ ਦੀ ਤਰਫੋਂ ਜਾਂ ਉਧਰੋਂ ਕੋਈ ਇਹ ਇਤਲਾਹ ਹੀ ਨਹੀਂ ਆਈ। ਉਹ ਸਿਰਫ ਇਹ ਆਂਦਾ ਰਿਹਾ ਕਿ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਇਹ ਪਤਾ ਨਹੀਂ ਹਜੇ ਚੱਲ ਰਿਹਾ ਕਿ ਕੌਣ ਕੀਤਾ, ਕਿਹਨੇ ਕੀਤਾ। ਠੀਕ ਹੈ, ਹੁਣ ਉਹ ਕੀ ਯੂਜ਼ ਹੋਇਆ, ਉਹ ਮਿਜ਼ਾਈਲ ਦੇ ਜ਼ਰੀਏ ਆਏ ਨੇ ਜਾਂ ਬੜੇ ਸਟਿਲਥ 에ਅਰਕ੍ਰਾਫਟ ਦੇ ਜ਼ਰੀਏ ਹੋਏ ਨੇ ਜਿਨ੍ਹਾਂ ਦਾ ਨਹੀਂ ਪਤਾ ਚੱਲਿਆ, ਜਾਂ ਰਡਾਰ ਉਹਨਾਂ ਨੂੰ ਕੈਚ ਨਹੀਂ ਕਰ ਸਕੇ ਔਰ ਉਹਨਾਂ ਨੇ ਉੱਥੇ ਹਿੱਟ ਕੀਤੇ ਨੇ ਬੜੇ ਸਿਕਿਉਰਿਟੀ ਜ਼ੋਨ ਦੇ ਵਿੱਚ ਹਿੱਟ ਹੋਏ ਨੇ। ਦੇਖੋ ਨਾ ਕਿ ਅਗਰ ਪ੍ਰੈਜ਼ੀਡੈਂਟ ਹਾਊਸ ਦੇ ਕਰੀਬ ਨੇ ਜਾਂ ਉਹਨਾਂ ਦੇ ਜਿਹੜੇ ਰਹਿਬਰ ਨੇ ਉਹਨਾਂ ਦੇ ਸੇਫ ਹਾਊਸਿਸ ਦੇ ਕਰੀਬ ਨੇ ਜਾਂ ਉਹਨਾਂ ਦੇ ਕੋਈ ਬੜੇ ਇੰਪੋਰਟੈਂਟ ਇੰਸਟਾਲੇਸ਼ਨ ਦੇ ਉੱਤੇ ਕਰੀਬ ਨੇ, ਉੱਥੇ ਹਿਫਾਜ਼ਤਾਂ ਤੇ ਹੋਣਗੀਆਂ। ਤੇ ਉਹ ਹਿਫਾਜ਼ਤੀ ਇਕਦਾਮਾਤ ਦੇ ਬਾਵਜੂਦ ਅਗਰ ਉੱਥੇ ਹਿੱਟ ਕੀਤਾ ਗਿਆ ਤੇ ਇੱਥੋਂ ਤੁਸੀਂ ਲੈ ਲਓ ਕਿ ਕਿੰਨੀ ਸੋਫਿਸਟੀਕੇਸ਼ਨ ਦੇ ਨਾਲ ਜਾਂ ਕਿੰਨੀ ਐਕੂਰੇਟ ਮਾਲੂਮਾਤ ਦੇ ਨਾਲ ਔਰ ਕਿੰਨੀ ਹਾਈ ਟੈਕਨੋਲੋਜੀ ਯੂਜ਼ ਹੋਈ ਹੋਣੀ ਹੈ ਤੇ ਉੱਥੇ ਅਟੈਕ ਹੋਇਆ। ਤੇ ਮੈਂ ਇਹਨਾਂ ਨੂੰ ਚੀਜ਼ਾਂ ਨੂੰ ਇੱਕ ਜਜ਼ਬਾਤ ਇੱਕ ਅਲੱਗ ਚੀਜ਼ ਨੇ, ਹਮਦਰਦੀ ਇੱਕ ਅਲੱਗ ਚੀਜ਼ ਹੈ, ਜਿਹੜੀ ਫੈਕਚੁਅਲ ਸਾਡੇ ਸਾਹਮਣੇ ਜਿਹੜੀ ਗੱਲ ਕਰ ਰਿਹਾ ਇੱਕ ਫੈਕਚੁਅਲਿਟੀ ਦੇ ਉੱਤੇ ਕਰ ਰਹੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਔਰ ਵਾਰ ਦੇ ਮਾਮਲਾਤ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਈਰਾਨ ਦੇ ਉੱਤੇ ਜਿਹੜੀ ਹੈ ਜਾਰੀਅਤ, ਉਹਨੂੰ ਜਾਰੀਅਤ ਤੇ ਅਸੀਂ ਕਵਾਂਗੇ, ਲੇਕਿਨ ਇਸ ਜਾਰੀਅਤ ਦੇ ਵਿੱਚੋਂ ਸਰਵਾਈਵ ਕਰਨਾ ਜਿਹੜਾ ਹੈ ਨਾ ਉਹ ਮੈਨੂੰ ਖਾਸਾ ਮੁਸ਼ਕਲ ਨਜ਼ਰ ਆ ਰਿਹਾ। ਠੀਕ ਹੈ ਜੀ ਸਾਹਿਬ, ਇੱਥੋਂ ਇਸ ਆਪਣੀ ਗੱਲ ਦਾ ਆਗਾਜ਼ ਕਰਾਂਗੇ ਕਿਉਂਕਿ ਹਾਲੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਜ਼ਿਹਨ 'ਚ ਨੇ। ਬੜੇ ਤੁਹਾਡੇ ਸਵਾਲ ਤੇ ਹਰ ਵੇਲੇ ਤੁਸੀਂ ਮਾਸਟਰ ਸਵਾਲ ਕਰਨ ਦੇ